ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਸਾਨੂੰ ਬੈਠ ਕੇ ਦੇਖ ਸੁਣ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਉਹ ਦਿਨ ਹੈਗਾ ਜਦੋਂ ਅਸੀਂ ਇਤਿਹਾਸ ਦੇ ਵਿੱਚ ਨਜ਼ਰ ਮਾਰਦੇ ਹਾਂ, ਅਜੋਕੇ ਸਿੱਖ ਇਤਿਹਾਸ ਦੇ ਵਿੱਚ ਤਾਂ ਗੁਰੂ ਕੇ ਬਾਗ ਦੇ ਮੋਰਚੇ ਦਾ ਮੁਕਾਮ ਅੱਜ ਸਾਨੂੰ ਦੇਖਣ ਨੂੰ ਮਿਲਦਾ ਹੈ ਇਤਿਹਾਸ ਦੇ ਵਿੱਚ। ਸੋ ਜਿਹੜਾ ਇਹ ਇਤਿਹਾਸਕ ਮੁਕਾਮ ਹੈਗਾ, ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਅਤੇ ਗੁਰੂ ਕੇ ਬਾਗ ਦੇ ਮੋਰਚੇ ਤੋਂ ਜਦੋਂ ਅਸੀਂ ਗੁਰਦੁਆਰਾ ਪ੍ਰਬੰਧਾਂ ਦੀ ਗੱਲ ਕਰਦੇ ਹਾਂ ਅਤੇ ਅੱਜ ਗੁਰਦੁਆਰਾ ਪ੍ਰਬੰਧ ਕਿਸ ਹਿਸਾਬ ਨਾਲ ਚੱਲ ਰਹੇ ਨੇ, SGPC ਦੀ ਕਾਰਗੁਜ਼ਾਰੀ ਇਸ ਸਾਰੇ ਪਾਰਟ ਦੇ ਵਿੱਚ, ਜਾਂ ਇਹਨੂੰ ਕਿਵੇਂ ਬੈਟਰ ਤਰੀਕੇ ਨਾਲ ਡੀਲ ਕੀਤਾ ਜਾ ਸਕਦਾ ਹੈ, ਕਿਵੇਂ ਇਹਨੂੰ ਚੰਗਾ ਕੀਤਾ ਜਾ ਸਕਦਾ ਹੈ, ਗੁਰਦੁਆਰਾ ਪ੍ਰਬੰਧ ਅੱਜ ਕਿਸ ਕਗਾਰ 'ਤੇ ਖੜ੍ਹੇ ਆ, ਇਹ ਸਾਰੀ ਗੱਲਬਾਤ ਦੇ ਲਈ ਅੱਜ ਅਸੀਂ ਜਿਹੜੇ SGPC ਮੈਂਬਰ ਹੈਗੇ ਅਨੰਦਪੁਰ ਸਾਹਿਬ ਤੋਂ ਪ੍ਰਿੰਸੀਪਲ ਸੁਰਿੰਦਰ ਸਿੰਘ, ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਜਿਹੜੇ ਸਾਡੇ ਨਾਲ ਫੋਨ ਲਾਈਨ 'ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰਿੰਸੀਪਲ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਿੰਸੀਪਲ ਸਾਹਿਬ, ਅੱਜ ਦੇ ਸਮੇਂ ਦੀ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਇਤਿਹਾਸਕ ਪਿਛੋਕੜ ਦੇ ਵਿੱਚ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਗੁਰੂ ਕੇ ਬਾਗ ਦਾ ਜਿਹੜਾ ਮੋਰਚਾ ਸੀਗਾ, ਜੇ ਉਹਦੀ ਇਤਿਹਾਸਕਤਾ ਸਿੱਖ ਇਤਿਹਾਸ ਦੇ ਵਿੱਚ ਉਹਦਾ ਸਥਾਨ ਕੀ ਹੈਗਾ, ਉਸ ਮੁਕਾਮ 'ਤੇ ਜੇ ਗੱਲਬਾਤ ਕਰਨੀ ਹੋਵੇ ਤਾਂ ਕੀ ਕਹਿਣਾ ਚਾਹੋਗੇ ਅੱਜ ਅਸੀਂ ਜਦੋਂ ਗੁਰੂ ਕੇ ਬਾਗ ਦੇ ਮੋਰਚੇ ਵੱਲ ਨਜ਼ਰ ਮਾਰਦੇ ਹਾਂ, ਅਤੇ ਸਾਡੇ ਸੰਗਤਾਂ ਨਾਲ ਜੇ ਤੁਸੀਂ ਇਸ ਬਾਰੇ ਵਿਚਾਰ ਸਾਂਝੇ ਕਰ ਸਕੋ। ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਮੁੱਚੇ ਸਿੱਖ ਸੰਸਾਰ ਨੂੰ ਅੱਜ ਗੁਰੂ ਕੇ ਬਾਗ ਦੇ ਮੋਰਚੇ ਸੰਬੰਧੀ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਸਿੱਖ ਧਰਮ ਵਿੱਚ ਗੁਰਦੁਆਰਿਆਂ ਦੀ ਵਿਸ਼ੇਸ਼ ਮਹੱਤਤਾ ਹੈ ਜੀ। ਗੁਰਦੁਆਰੇ ਸਾਡੀ ਜਿੰਦ ਜਾਨ ਹਨ। ਇਹ ਗੁਰਦੁਆਰੇ ਗੁਰੂ ਉਪਦੇਸ਼ ਦੇ ਸੋਮੇ, ਪੂਜਾ ਪਾਠ ਦੇ ਸਥਾਨ, ਧਾਰਮਿਕ ਸਿੱਖਿਆ ਤੇ ਧਾਰਮਿਕ ਜੀਵਨ ਦੇ ਕੇਂਦਰ ਹਨ। ਸਮਾਜ ਸੇਵਾ, ਸਾਂਝੀਆਂ ਪੰਥਕ ਵਿਚਾਰਾਂ ਤੇ ਸਮਾਜਿਕ ਜੀਵਨ ਦੇ ਸਾਡੇ ਸਿਖਲਾਈ ਕੇਂਦਰ ਵੀ ਹਨ। ਕਿਉਂਕਿ ਗੁਰਦੁਆਰੇ ਭਾਵੇਂ ਪ੍ਰਬੰਧ ਸਿੱਖਾਂ ਦਾ ਹੋਵੇ, ਸਿੱਖਾਂ ਦਾ ਹੈ ਤੇ ਸਿੱਖਾਂ ਦਾ ਰਿਹਾ, ਆਉਣ ਵਾਲੇ ਸਮੇਂ ਵਿੱਚ ਵੀ ਇਹ ਸਿੱਖਾਂ ਦੇ ਕੰਟਰੋਲ ਵਿੱਚ ਰਹਿਣਗੇ। ਪਰ ਗੁਰੂ ਨਾਨਕ ਪਾਤਸ਼ਾਹ ਨੇ ਸਰਵ ਮਾਨਵਤਾ ਨੂੰ ਸਰਵ ਸਾਂਝਾ ਉਪਦੇਸ਼ ਦੇਣ ਦੇ ਲਈ ਗੁਰਦੁਆਰਿਆਂ ਦੀ ਸਥਾਪਨਾ ਕੀਤੀ। ਇੱਥੇ ਮਾਨਵਤਾ ਦੀ ਸੇਵਾ ਅਤੇ ਪ੍ਰਮਾਤਮਾ ਦਾ ਸਿਮਰਨ ਇਹਦੀ ਟ੍ਰੇਨਿੰਗ ਵੀ ਨਾਲ ਨਾਲ ਦਿੱਤੀ ਜਾਂਦੀ ਸੀ। ਸੇਵਾ ਦੇ ਪੱਖੋਂ ਦਰਅਸਲ ਸਿੱਖਾਂ ਦਾ ਗੁਰਦੁਆਰਾ ਜੇ ਕਹਿ ਲਈਏ ਵਿਦਿਆਰਥੀਆਂ ਦੇ ਲਈ ਵਿਦਿਆਲਾ, ਆਤਮ ਗਿਆਨ ਦੇ ਖੋਜੀਆਂ ਚਾਹਵਾਨਾਂ ਲਈ ਬ੍ਰਹਮ ਗਿਆਨ ਦਾ ਸੋਮਾ, ਰੋਗੀਆਂ ਲਈ ਦਵਾ ਘਰ, ਭੁੱਖਿਆਂ ਲਈ ਲੰਗਰ, ਮੁਸਾਫਿਰਾਂ ਲਈ ਪਨਾਹ ਘਰ ਤੇ ਰਾਹੀਆਂ ਮੁਸਾਫਰਾਂ ਲਈ ਵਿਸ਼ਰਾਮ ਸਥਾਨ ਹਨ। ਇਹਨੂੰ ਕਹਿ ਲਈਏ ਕਿ ਗੁਰਦੁਆਰਾ ਸਿੱਖੀ ਜੀਵਨ ਦੀ ਨਿਹਾਲਸ਼ਾਲਾ ਹੈ। ਇੱਥੋਂ ਹੀ ਗੁਰਸਿੱਖੀ ਦੇ ਆਦਰਸ਼ਾਂ ਤੇ ਰਹਿਤ ਮਰਜ਼ਾਦਾ ਦਾ ਉਪਦੇਸ਼ ਮਿਲਦਾ ਹੈ। ਨਿੱਜੀ ਤੇ ਸਮਾਜਿਕ ਜੀਵਨ ਦੀ ਅਗਵਾਈ ਮਿਲਦੀ ਹੈ ਅਤੇ ਪੂਰਨ ਕਰਦੇ ਹਨ। ਗੁਰਦੁਆਰੇ ਸਿੱਖੀ ਦੀ ਜਿੰਦ ਜਾਨ, ਸਿੱਖ ਰਹਿਤ ਮਰਜ਼ਾਦਾ ਦੇ ਚਾਨਣ ਮੁਨਾਰੇ ਅਤੇ ਸਾਡੇ ਜੀਵਨ ਦਾ ਅਭਿਆਸ ਖੇਤਰ ਹਨ। ਸੋ ਇਸ ਮਹੱਤਤਾ ਨੂੰ ਮੁੱਖ ਰੱਖ ਕੇ ਜਦੋਂ ਗੁਰਦੁਆਰਿਆਂ ਦੇ ਵਿੱਚ ਕੋਈ ਥੋੜੀ ਬਹੁਤੀ ਖੜੋਤ ਆਉਂਦੀ ਹੈ ਤੇ ਸੇਵਾ ਸੰਭਾਲ ਦੇ ਵਿੱਚ ਫਰਕ ਪੈਂਦਾ ਹੈ, ਉਸੇ ਵੇਲੇ ਜਿਹੜੇ ਪੰਥ ਦੇ ਜਾਗਰਿਤ ਅੰਗ ਹੈ ਉਹ ਇਸ ਪ੍ਰਤੀ ਮੀਡੀਆ ਦੇ ਰਾਹੀਂ, ਨਿੱਜੀ ਤੌਰ ਤੇ ਜਾਂ ਪ੍ਰਿੰਟ ਮੀਡੀਆ ਦੇ ਰਾਹੀਂ ਆਵਾਜ਼ ਬੁਲੰਦ ਕਰਦੇ ਹਨ। ਜਿੱਥੋਂ ਤੱਕ ਅੱਜ ਦੇ ਦਿਨ ਦਾ ਸੰਬੰਧ ਹੈ ਕਿ ਜੈਤੋਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ ਜੋ ਹੈ, ਇਹ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਦੂਜਾ ਵੱਡਾ ਸਾਕਾ ਗੁਰੂ ਕੇ ਬਾਗ ਦੇ ਸਥਾਨ ਤੇ ਵਾਪਰਿਆ। ਗੁਰੂ ਕੇ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 20 ਕਿਲੋਮੀਟਰ ਦੀ ਵਿੱਚ ਤੇ ਘੁੱਗੇਵਾਲੀ ਪਿੰਡ ਦੀ ਹਦੂਦ ਵਿੱਚ ਪੈਂਦਾ ਹੈ। ਇਸ ਇਤਿਹਾਸਕ ਸਥਾਨ ਨੂੰ ਦੋ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ ਤੇ ਗੁਰੂ ਪਾਤਸ਼ਾਹ ਦੇ ਮੁਬਾਰਕ ਚਰਨਾਂ ਨਾਲ ਪਵਿੱਤਰ ਹੋਈ ਧਰਤੀ। 1585 ਵਿੱਚ ਇੱਥੇ ਮੁਬਾਰਕ ਚਰਨ ਪਾਏ ਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੇ 1664 ਈਸਵੀ ਵਿੱਚ ਇਸ ਜਗ੍ਹਾ ਤੇ ਆ ਕੇ ਚਰਨ ਪਾਏ। ਗੁਰੂ ਕਾ ਦਮ ਛੱਕੇ ਜੀ ਜਦੋਂ ਪਿਛੋਕੜ ਅਸੀਂ ਦੇਖਦੇ ਹਾਂ ਤੇ ਗੁਰਦੁਆਰਾ ਸੁਧਾਰ ਨਾਲ ਲਹਿਰ ਨਾਲ ਵੀ के पास स्थान पर
हेलो हेलो जी आवाज आ रही साहब, हाँ जी। ਇਹ ਮਹੰਤ ਵੀ ਨਨਕਾਣਾ ਸਾਹਿਬ ਵਾਲੇ ਸੁੰਦਰਦਾਸ ਮਹੰਤ ਇੱਥੋਂ ਦਾ ਨਾਮ ਸੀ। ਇਹ ਮਹੰਤ ਵੀ ਨਨਕਾਣਾ ਸਾਹਿਬ ਵਾਲੇ ਮਹੰਤ ਨਰੈਣ ਦਾ ਹੀ ਗਾਇਨ ਗਾਏ ਸੱਜਿਆ ਖੱਬਾ ਹੱਥ ਬੈਠਦਾ ਸੀ। ਆਮ ਸਿੱਖਾਂ ਨੂੰ ਤੰਗ ਪਰੇਸ਼ਾਨ ਕਰਨਾ ਇਸਦੀ ਬਿਰਤੀ ਬਣ ਚੁੱਕੀ ਸੀ। ਗੁਰੂ ਕਾ ਬਾਗ ਗੁਰਦੁਆਰੇ ਦੇ ਨਜ਼ਦੀਕ ਸੰਘਣਾ ਜੰਗਲ ਸੀ, ਜਿੱਥੋਂ ਸੇਵਾਦਾਰ ਤੇ ਮੁਲਾਜ਼ਮ ਜਾਂ ਸੰਗਤਾਂ ਸ਼੍ਰੋਮਣੀ ਦੇ ਆਉਣ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਲਈ ਲੰਗਰ ਲਈ ਇੱਥੋਂ ਲੱਕੜਾਂ ਕੱਟ ਕੇ ਜਾਂਦੇ ਸੀ ਜੀ। ਜੰਗਲ ਦੀ ਜ਼ਮੀਨ ਵੀ ਗੁਰੂ ਘਰ ਦੇ ਨਾਂ ਹੀ ਸੀ, ਪਰ ਇਹ ਮਹੰਤ ਇਸ ਜ਼ਮੀਨ ਨੂੰ ਆਪਣੀ ਨਿੱਜੀ ਜਾਇਦਾਦ ਸਮਝ ਬੈਠਾ ਸੀ। ਉਸ ਦੇ ਮਹੰਤ ਦੀ ਮਿਲੀ ਭੁਗਤ ਨੇ ਅਦਾਲਤ ਰਾਹੀਂ ਜਿਹੜੇ 5 ਸਿੰਘ, ਉਹਨਾਂ ਚ ਭਾਈ ਸੰਤੋਖ ਸਿੰਘ ਸੀ, ਭਾਈ ਲਾਲ ਸਿੰਘ ਰਾਜਾ ਸੰਸੀ ਵਾਲੇ, ਭਾਈ ਲਾਲ ਸਿੰਘ ਮੱਤੇ ਨੰਗਲ, ਭਾਈ ਸੰਤ ਸਿੰਘ ਤੇ ਭਾਈ ਗੋਲਾ ਸਿੰਘ ਨੂੰ ਇਸ ਜੰਗਲ ਤੋਂ ਲੱਕੜਾਂ ਕੱਟਣ ਦੇ ਦੋਸ਼ ਵਜੋਂ 6 ਮਹੀਨੇ ਦੀ ਸਜ਼ਾ ਤੇ 50 ਰੁਪਏ ਜੁਰਮਾਨਾ ਕਰਵਾ ਦਿੱਤਾ। ਉਸ ਵੇਲੇ 50 ਰੁਪਏ ਬਹੁਤ ਵੱਡੀ ਰਕਮ ਹੁੰਦੀ ਸੀ। ਇਸ ਘਟਨਾ ਦੇ ਰੋਸ ਵਜੋਂ ਸਿੱਖਾਂ ਦੇ 100 ਜਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋ ਕੇ ਸ਼ਾਂਤਮਈ ਤਰੀਕੇ ਨਾਲ ਇਸ ਜੰਗਲ ਵੱਲ ਗੁਰੂ ਕੇ ਲੰਗਰਾਂ ਵਾਸਤੇ ਲੱਕੜਾਂ ਕੱਟਣ ਲਈ ਨਿਰੰਤਰ ਜਾਣ ਲੱਗੇ। ਮੋਰਚਾ ਸ਼ੁਰੂ ਹੋ ਗਿਆ ਜੀ। ਇੱਧਰ ਸਿੰਘਾਂ ਦੀ ਕਮਾਂਡ ਉਸ ਭਗਤ ਦੇ ਉਸ ਸਮੇਂ ਦੇ ਬਹੁਤ ਉੱਚੇ ਜੀਵਨ ਦੇ ਮਾਲਕ ਦਰਵੇਸ਼ ਕੌਮੀ ਆਗੂ ਭਾਈ ਤੇਜਾ ਸਿੰਘ ਜੀ ਸਮੁੰਦਰੀ ਦੇ ਹੱਥ ਸੀ। ਦੂਜੇ ਪਾਸੇ ਅੰਗਰੇਜ਼ ਪੁਲਿਸ ਸਭ ਤੋਂ ਜ਼ਾਲਮ ਜਿਹੜਾ ਜਾਣ ਵਾਲਾ ਜਿਹੜਾ ਬੰਦਾ ਸੀ, ਅੰਮ੍ਰਿਤਸਰ ਜ਼ਿਲ੍ਹੇ ਦਾ ਪੁਲਿਸ ਸੁਪਰਡੈਂਟ SSP SDM BT ਮਹੰਤ ਸੁੰਦਰਦਾਸ ਨਾਲ ਉਹਦੀ ਦੋਸਤੀ ਸੀ ਜੀ, ਔਰ ਉਹ ਇਹਨੂੰ ਸ਼ਹਿ ਦਿੰਦਾ ਸੀ। ਸੁਪਰਡੈਂਟ BT ਰੋਜ਼ਾਨਾ ਲੰਗਰ ਲਈ ਲੱਕੜਾਂ ਲੈਣ ਵਾਲੇ ਸਿੱਖਾਂ ਦਾ ਸਵਾਗਤ ਡਾਂਗਾਂ ਨਾਲ ਕਰਦਾ ਸੀ। ਇਹਨਾਂ ਸਿੱਖਾਂ ਤੇ ਉਨੀ ਦੇਰ ਤੱਕ ਤਸ਼ੱਦਦ ਢਾਵਾ ਰਹਿੰਦਾ ਜਦੋਂ ਤੱਕ ਜਥੇ ਵਿਚਲੇ ਸਾਰੇ ਸਿੰਘ ਬੇਹੋਸ਼ ਨਾ ਹੋ ਜਾਂਦੇ। ਬੇਹੋਸ਼ ਹੋਣ ਤੋਂ ਬਾਅਦ ਇਹਨਾਂ ਸਿੰਘਾਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਣ ਦੀ ਬਜਾਏ ਉਹ ਖੇਤਾਂ ਵਿੱਚ ਜਾ ਕੇ ਸੁੱਟ ਦਿੰਦਾ ਸੀ ਜੀ। ਇਹ ਸਾਰੇ ਸਿੱਖ ਸ਼ਾਂਤਮਈ ਤਰੀਕੇ ਨਾਲ ਇਸ ਧਰਮ ਨੂੰ ਜਪਦੇ ਰਹੇ, ਕਿਉਂਕਿ ਪੰਚਮ ਪਾਤਸ਼ਾਹ ਤੇ ਨਵੇਂ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਪਵਿੱਤਰ ਹੋਈ ਧਰਤੀ ਵਿੱਚੋਂ ਹੀ ਸਿੱਖਾਂ ਨੂੰ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਜਾਂਚ ਇਸ ਪਾਵਨ ਧਰਤੀ ਤੋਂ ਮਿਲਦੀ ਰਹੀ। ਜਦ ਦੇਸ਼ ਵਿਦੇਸ਼ ਦੀਆਂ ਅਖਬਾਰਾਂ ਦੇ ਵਿੱਚ ਇਹ ਜ਼ਬਰ ਦੀ ਤਸ਼ੱਦਦ ਦੀ ਕਹਾਣੀ ਘਰ ਘਰ ਗੂੰਜੀ ਤਾਂ ਇੱਕ ਅੰਗਰੇਜ਼ ਪਾਦਰੀ CF ਐਂਡਰਿਊਜ਼ ਖੁਦ ਇਸ ਵਹਿਸ਼ੀਆਨਾ ਕਾਰਵਾਈ ਨੂੰ ਦੇਖਣ ਵਾਸਤੇ ਆਇਆ ਜੀ। ਇਸ ਸਮੇਂ ਕਮਿਸ਼ਨਰ BT ਦੇ ਇਨਸਾਨੀਅਤ ਤੋਂ ਘਿਰੇ ਹੋਏ ਇਹ ਜ਼ੁਲਮ ਦੇਖ ਕੇ ਉਹ ਝਾੜ ਵੀ ਪਾਈ। ਉਹਨੇ ਆਪਣੀ ਰਿਪੋਰਟ ਦੇ ਵਿੱਚ ਜੋ ਲਿਖਿਆ ਆਪਣੇ ਅਖਬਾਰ ਦੇ ਵਿੱਚ, ਉਹਦੇ ਤੋਂ ਪਤਾ ਲੱਗਦਾ ਹੈ ਕਿ ਇਸ ਜ਼ੁਲਮ ਤੋਂ ਕਿੰਨਾ ਪ੍ਰਭਾਵਿਤ ਹੋਇਆ ਔਰ ਸਿੱਖਾਂ ਦੀ ਸਹਿਣਸ਼ੀਲਤਾ ਦਾ ਕਿੰਨਾ ਕਾਇਲ ਹੋਇਆ। ਉਹਨੇ ਆਪਣੇ ਪੈਗੰਬਰ ਈਸਾ ਜੀ ਮਸੀਹ ਨਾਲ ਸਿੱਖਾਂ ਦੀ ਤੁਲਨਾ ਕਰਦੇ ਹੋਏ ਆਖਿਆ ਸੀ ਕਿ ਸਾਡੇ ਧਰਮ ਵਿੱਚ ਇੱਕ ਸ਼ਹੀਦ ਈਸਾ ਜੀ ਮਸੀਹ ਹੋਇਆ ਹੈ ਜੀ। ਅਸੀਂ ਸਾਰੀ ਜ਼ਿੰਦਗੀ ਦੇ ਗੁਣ ਗਾਉਂਦੇ ਰਹਿੰਦੇ ਹਾਂ, ਪਰ ਅੱਜ ਮੈਂ 150 ਈਸਾ ਮਸੀਹ ਮੋਰਚਾ ਗੁਰੂ ਕਾ ਬਾਗ ਵਿਖੇ ਤਸ਼ੱਦਦ ਬਰਦਾਸ਼ਤ ਕਰਦੇ ਹੋਏ ਦੇਖੇ, ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਇੱਕ ਲਫ਼ਜ਼ ਵੀ ਗੁੱਸੇ ਵਾਲਾ ਨਹੀਂ ਨਿਕਲਿਆ ਔਰ ਉਹ ਆਪਣੀ ਮਿਸਾਲ ਆਪ ਸਨ ਕਿ ਕਿਵੇਂ ਸਬਰ ਦਾ ਮੁਕਾਬਲਾ ਜ਼ਬਰ ਨਾਲ ਕਰਨਾ ਹੈ ਜੀ। CF ਐਂਡਰਿਊਜ਼ ਜੋ ਪਾਦਰੀ ਸੀ, ਉਹਨੇ ਸਿੱਖਾਂ ਦੇ ਹੁੰਦਾ ਜ਼ੁਲਮ ਦੇਖ ਕੇ ਆਪਣੇ ਪੈਗੰਬਰ ਨਾਲ ਸਿੱਖਾਂ ਦੀ ਤੁਲਨਾ ਕੀਤੀ ਸੀ। ਇਹ ਜ਼ੁਲਮ ਸਿੱਖਾਂ ਦੇ ਚੱਕਰ 8 ਅਗਸਤ 1922 ਤੋਂ ਸ਼ੁਰੂ ਹੋਏ ਅਤੇ 16 ਨਵੰਬਰ 1922 ਤੱਕ 3 ਮਹੀਨੇ ਲਗਾਤਾਰ ਸਿੱਖ ਲੱਕੜਾਂ ਲੈਣ ਲਈ ਵੀ ਜਾਂਦੇ ਰਹੇ, ਪਰ ਜੋ ਅਕਾਲ ਤਖ਼ਤ ਸਾਹਿਬ ਤੇ ਉਹ ਕਸਮ ਖਾ ਕੇ ਅਰਦਾਸ ਕਰਕੇ ਚੱਲਦੇ ਸਨ, ਉਹਦੀ ਪੂਰੀ ਤਰ੍ਹਾਂ ਪਾਬੰਦ ਵੀ ਰਹੇ ਜੀ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਔਰ ਦੇਸ਼ ਆਜ਼ਾਦੀ ਦੀ ਲਹਿਰ ਵੀ ਹੌਲੀ ਭੜਕ ਰਹੀ ਸੀ। ਕੌਮੀ ਆਗੂਆਂ ਨੇ, ਦੇਸ਼ ਦੇ ਆਗੂਆਂ ਨੇ ਸਿਵਾਏ ਇਸ ਪ੍ਰਥਾਏ ਆਵਾਜ਼ ਬੁਲੰਦ ਕੀਤੀ ਤੇ ਸਿੱਖਾਂ ਦਾ 3 ਮਹੀਨੇ ਲਗਾਤਾਰ ਕੁਟੱਪਾ ਹੋਣ ਤੋਂ ਬਾਅਦ ਡਾਂਗਾਂ ਨਾਲ, ਘੋੜਿਆਂ ਦੀਆਂ ਸੁੰਮਾਂ ਵਾਲੀਆਂ ਡਾਂਗਾਂ ਦੇ ਨਾਲ ਜੋ ਚਮੜੀ ਲਾਈ ਜਾਂਦੀ ਸੀ, ਉਹਦੇ ਤੋਂ ਕੁਛ ਰਾਹਤ ਮਿਲ ਗਈ ਤੇ ਗ੍ਰਿਫਤਾਰੀਆਂ ਇਸੇ ਤਰ੍ਹਾਂ ਜਾਰੀ ਰਹੀਆਂ। ਅੰਤ ਸਿੱਖਾਂ ਦੇ ਸਬਰ ਅੱਗੇ
ਜਬਰ ਨੂੰ ਝੁਕਣਾ ਪਿਆ ਔਰ ਉਸ ਵੇਲੇ ਦੀ ਹਕੂਮਤ ਜਿਹੜੀ ਸੀ ਉਹਨੂੰ ਅਕਲ ਆ ਗਈ ਔਰ ਉਸ ਹਕੂਮਤ को डोल गई। अपना खहरा छुड़ाने वास्ते लाहौर के रहने वाले एक प्रसिद्ध इंजीनियर सन सर गंगा राम, उन्होंने सिखा नाल विचोलगी करने लई उन्हां नूं मनाया गया। सर गंगा राम ने 524 कनाल ते 12 मरले गुरु के बाग वाली जमीन महंत सुंदरदास तो पटे ते लै लई अते सिंघां नूं गुरु के लंगरां लई खुलेआम लकड़ा बन्नण ते लिजाण दी इजाजत मिल गई। गुरु के बाग का मोर्चा ही पंजा साल के मोर्चे नूं जन्म देने वाला है जी। ये लड़ी पंजा साल के साके नाल जाल जोड़ी है। जदों इत्थों गिरफ्तार किए हुए सिंघां नूं लंगर छकाउण दे लई सिखां ने निश्चा कीता कि हसना उदार रावलपिंडी के विचों एक गड्डी टप्पणी थी ते उत्थे दे सिखां ने पंजा साल के सिखां ने फैसला किया कि साडे वीर जिहड़े जुल्मां तशद्दुद का शिकार होए ने और जेल में सुट्टण दे लिजाया उन्होंने लंगर पानी की सेवा उन्होंने की जाए। इलाके की बहुत सारी संगत ने लंगर तैयार किया। स्टेशन मास्टर ने आके बेनती की कि गड्डी इत्थे रोकी जाए ताकि साडे भरावां नूं असीं लंगर छका सकीए। अपने भरावां नूं कहंदे ने स्टेशन मास्टर ने इजाजत नहीं दी। उत्थे संपर्क किया, उत्तों भी इजाजत ना मिली। स्टेशन मास्टर फैसला कर लिया कि गड्डी किसी भी राजदूत अगे टप्पण नहीं देनी। जालिम हुकूमत ने रेल गड्डी नूं उसी तरह निरंतर जारी रखने का हक करते हुए सिखां दे सबर का जो है इम्तिहान लेना चाहा। अंत सिख गड्डी की लाइन से जो आन वो लम्बे पै गए। गड्डी गरजदी हुई उन्होंने अगे टप्पी पर कहते ने गड्डी का चक्का जाम हो गया। 2 सिंह शहीद अनेकों ही जिहड़े सिंह सन पत्थर हो गए। पर सिंघां ने इस मोर्चे के विच अपने वीरां नूं सिख वीरां नूं लंगर छकाउण दी कीती हुई अरदास पूरी कर लई जी। इस कौम के अपने शाना मते असूल हैं। सिख कौम के इस मोर्चे का जो मोटा जिहा साबिता लाया जाए तो पता लगता है कि गुरु के बाग के इस मोर्चे के विच 5605 सिंघां ने जेलां कट्टियां। सैकड़े गुरु के लाल सुल्तान बीटी दी डांगां दे शिकार हुए और सदा लई अंगां तो शरीर अंगां तो नकारे हो गए। कईयां दी जमीनां जायदादां जब्त कर लिया। भारी जुर्माने अदा करने पे 3 महीने लगे जेलों के विचों तशद्दुद साझे रहे। सो आओ मैं अज समुचे तौर पर सिख संसार में अपील करना हाँ कि जो साडे गुरधाम हैं जिथों रोजाना ये आवाज बुलंद होती है कि नानक नाम चढ़दी कला तेरे भाणे सरबत दा भला। इस सरबत के भले के जो सेंटर हैं सौमे हैं धर्म प्रचार के सौमे हैं। जिदा साडे बजुर्गों ने शहादतां दे जाम पी के इन्हां दी रखिया, इन्हां दी मान मर्यादा, इन्हां दा मान सन्मान कायम रखिया। अज भी लोड़ है कि समुची सिख कौम अपने बजुर्गों दी कीतियां हुई कुर्बानियां नूं याद करके इन्हां गुरुद्वारियां दी महत्ता नूं समझे। अपने गुरुद्वारियां विचों जो सच दी आवाज हक सच इंसाफ की आवाज बुलंद होनी चाहिए वो बुलंद करने के प्रबंध किए जान। मैं समुचे सिख संसार में इस प्रथाए अज के इस विशेष शहीदी दिहाड़े उत्ते कुर्बानियां भरे दिहाड़े उत्ते अपने गुरधामां नूं गुरमत अनुसार चलाउण की अपील करता रहा। अज के इस महान शहीदियां कुर्बानियां भरे दिहाड़े नूं याद रखने की अपील करता हाँ जी। बिल्कुल प्रिंसीपल साहब जिवें तुसीं दस्सिया हैगा ते जे अज दे समय दे नाल उस समय की तुलना करनी होवे तां असीं देखते हैं तुसीं गुरुद्वारा प्रबंध जिहड़ा हैगा या गुरुद्वारियां दी रूपरेखा की होनी चाहिए है, संगत लई गुरुद्वारे की मायने रखते हैं, राहगीरां लई उन्हां दा की स्थान हैगा, किसी लोड़वंद लई भी उत्थे थां हैगी है। पर अज जदों असीं गुरुद्वारियां वल देखते हैं तां किते ना किते इस लैवल दे विच जां इह जो गुरुद्वारियां दा रोल होना चाहिए किते ना किते उहदे तो थिड़कदी जिहड़ा सारा प्रबंध हैगा वो नज़र आउंदा है। इहदे विच श्रोमणी गुरुद्वारा प्रबंधक कमेटी की जिहड़ी कारगुजारी हैगी है उहनूं तुसीं कित्थे क खड़ा देखदे हो? श्रोमणी गुरुद्वारा प्रबंधक कमेटी के हर साल प्रधान साहब बदल जाते हैं। सवा एक तो बहुत घट होंदा है प्रधान साहिबान दे कोल
ਕੇਵਲ 1 ਸਾਲ ਦੇ ਵਿੱਚ ਜੋ ਸਕੀਮਾਂ ਬਣਦੀਆਂ ਨੇ ਜਾਂ ਨੂੰ ਲਾਗੂ ਕਰਨ ਦਾ ਸਮਾਂ ਆਉਂਦਾ ਹੈ, ਉਹਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਉਹ ਸ਼ਖਸੀਅਤ ਜਿਹੜੀ ਆਪਣਾ ਟਾਈਮ ਬਦਲ ਕੇ ਕਿਸੇ ਹੋਰ ਸ਼ਖਸੀਅਤ ਨੂੰ ਮੌਕਾ ਮਿਲ ਜਾਂਦਾ ਹੈ। ਜਿੰਨਾ ਵੀ ਜ਼ੋਰ ਲੱਗਾ ਹੁੰਦਾ ਹੈ ਉਹ ਕੰਮ ਉੱਥੇ ਦਾ ਉੱਥੇ ਰਹਿ ਜਾਂਦਾ। ਭਾਵੇਂ ਹਰ ਪ੍ਰਧਾਨ ਸਾਹਿਬ ਨੇ ਕੋਸ਼ਿਸ਼ ਕੀਤੀ ਹੈ ਕਿ ਗੁਰਦੁਆਰਿਆਂ ਦੀ ਸੁਚੱਜੀ ਵਰਤੋਂ ਹੋਵੇ, ਪਰ ਜਿਵੇਂ ਅਸੀਂ ਪਹਿਲਾਂ ਵੀ ਕਹਿੰਦੇ ਹੁੰਦੇ ਹਾਂ, ਇਹ ਧਰਮ ਦੇ ਉੱਤੇ ਕੁਝ ਸਿਆਸਤ ਦਾ ਬੋਲਬਾਲਾ ਜ਼ਿਆਦਾ ਹੋ ਚੁੱਕਾ ਹੈ। ਧਰਮ ਦੀ ਜਾਣਕਾਰੀ ਵੀ ਨਹੀਂ, ਕਿਉਂਕਿ ਧਰਮ ਦੀ ਪਰਿਭਾਸ਼ਾ ਦਿੰਦੇ ਹੋਏ ਬਾਬਾ ਜੀ ਨੇ ਪਾਵਨ ਬਾਣੀ ਚ ਕਿਹਾ ਸੀ, ਵੀਰ ਜਹਾਂ ਗਿਆਨ ਤੈ ਧਰਮ ਹੈ। ਸੋ ਜਿਹੜਾ ਗੁਰੂ ਦਾ ਗਿਆਨ ਸੀ, ਗੁਰਮਤਿ ਦਾ ਗਿਆਨ ਸੀ, ਉਸਦੇ ਪੱਖੋਂ ਅਸੀਂ ਕੋਰੇ ਹੋਣ ਕਰਕੇ ਜਥਾ ਰਾਜਾ ਤਥਾ ਪ੍ਰਜਾ ਵਾਲੀ ਹਾਲਤ ਹੋ ਚੁੱਕੀ ਹੈ ਕਿ ਜਿਵੇਂ ਸਿਆਸੀ ਲੋਕ ਜਿਹੜੇ ਸਾਡੇ ਨੇ ਉਹ ਵੋਟਰ ਨਾਲ ਚੁਣ ਕੇ ਅੱਗੇ ਆਉਂਦੇ ਨੇ। ਮੈਂ ਅੱਗੇ ਵੀ ਕਈ ਵਾਰ ਇਹ ਅਪੀਲ ਕਰ ਚੁੱਕਾ ਹਾਂ ਕਿ ਅੰਗਰੇਜ਼ ਹਕੂਮਤ ਨੂੰ ਜਦੋਂ 1850 ਦਾ ਸੈਸ਼ਨ ਇੰਗਲੈਂਡ ਦੇ ਵਿੱਚ ਚੱਲ ਰਿਹਾ ਸੀ, ਸੋਸਾਇਟੀ ਫਾਰ ਸਟੇਟਸ ਆਫ ਇੰਡੀਆ ਤੋਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਸਵਾਲ ਪੁੱਛਿਆ ਗਿਆ ਸੀ ਕਿ ਹਿੰਦੁਸਤਾਨ ਤੇ ਹੁਣ ਸਾਡਾ ਕਿਤਨਾ ਕਬਜ਼ਾ ਹੋ ਚੁੱਕਾ ਹੈ। ਇਹ ਸੋਸਾਇਟੀ ਫਾਰ ਸਟੇਟਸ ਆਫ ਇੰਡੀਆ ਨੇ ਜਵਾਬ ਦਿੱਤਾ ਸੀ ਭਾਵੇਂ ਹਿੰਦੁਸਤਾਨ ਤੇ ਸਾਡਾ ਕਬਜ਼ਾ ਹੋ ਚੁੱਕਾ ਹੈ, ਪਰ ਗੁਰਦੁਆਰੇ ਸਟੇਟ ਅੰਦਰ ਸਟੇਟ ਦਾ ਦਰਜਾ ਰੱਖਦੇ ਹਨ। ਜਦੋਂ ਤੱਕ ਗੁਰਦੁਆਰਿਆਂ ਤੋਂ ਸਿੱਖ ਸੰਗਤਾਂ ਨੂੰ ਦੂਰ ਨਹੀਂ ਕੀਤਾ ਜਾਂਦਾ, ਜਦੋਂ ਤੱਕ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਾਡੀ ਸਰਕਾਰੀ ਦਖਲਅੰਦਾਜ਼ੀ ਨਹੀਂ ਹੋ ਸਕਦੀ, ਉਦੋਂ ਤੱਕ ਦੇਸ਼ ਨੂੰ ਆਜ਼ਾਦ ਨਹੀਂ ਸਮਝਣਾ ਚਾਹੀਦਾ। ਕਿਉਂਕਿ ਸਿੱਖਾਂ ਨੂੰ ਜਿਹੜੀ ਆਜ਼ਾਦੀ ਦੀ ਗੁੜਤੀ ਉਹ ਗੁਰਦੁਆਰਿਆਂ ਦੇ ਵਿੱਚੋਂ ਮਿਲਦੀ ਹੈ, ਸਿੱਖਾਂ ਨੂੰ ਜੀਵਨ ਜਾਤ ਗੁਰਦੁਆਰਿਆਂ ਤੋਂ ਮਿਲਦੀ ਹੈ। ਇਹ ਲਈ ਜਦੋਂ ਤੱਕ ਸਿੱਖਾਂ ਨੂੰ ਨਹੀਂ ਨਖੇੜਿਆ ਜਾਂਦਾ ਗੁਰਦੁਆਰਿਆਂ ਤੋਂ, ਉਹ 75 ਸਾਲ ਇਸ ਗੱਲ ਤੇ ਖੋਜ ਕਰਦੇ ਰਹੇ। ਅੰਤ 1925 ਦੇ ਵਿੱਚ ਤੇ ਸਫਲ ਹੋਏ ਜਦੋਂ ਗੁਰਦੁਆਰਾ ਐਕਟ ਦੇ ਵਿੱਚ ਇਲੈਕਸ਼ਨ ਸਿਸਟਮ ਨੂੰ ਸਰਕਾਰੀ ਮਾਨਤਾ ਦਿੱਤੀ। ਇਲੈਕਸ਼ਨ ਦੀ ਥਾਂ ਤੇ 1478 ਤੋਂ ਲੈ ਕੇ 1925 ਤੱਕ ਸਿਲੈਕਸ਼ਨ ਸਿਸਟਮ ਹੀ ਚੱਲਿਆ ਰਿਹਾ। 10 ਗੁਰੂ ਸਾਹਿਬਾਨ ਨੇ ਕਦੇ ਵੋਟਾਂ ਨਹੀਂ ਪਾਈਆਂ ਸੀ, ਹਾਲਾਂਕਿ ਉਹ ਜਾਣਦੇ ਸੀ ਪੰਚਾਇਤੀ ਸਿਸਟਮ ਪਹਿਲਾਂ ਹੀ ਲਾਗੂ ਕਰ ਦਿੱਤਾ ਸੀ, ਪਰ ਸਤਿਗੁਰੂ ਸਾਹਿਬਾਨ ਦੂਰ ਦੇਖੇ ਸਨ। ਉਹਦੇ ਬਾਅਦ ਵੀ ਸਿੱਖਾਂ ਨੇ ਆਪਣੇ ਪ੍ਰਬੰਧ ਜਿਹੜੇ ਸੀ ਉਹ ਬਖੂਬੀ ਭਾਵੇਂ ਸਿੱਖਾਂ ਦੇ ਤਰ੍ਹਾਂ ਦੇ ਮੁਲਕ ਹੋਏ ਬੰਦ ਖੱਤੇ ਖੋਪੜੀਆਂ ਲਾਈਆਂ ਘੱਟ ਚੱਲ ਰਹੇ। ਪਰ ਗੁਰਦੁਆਰਿਆਂ ਦੀ ਮਾਣ ਮਰਜ਼ਾਦਾ, ਮਾਣ ਸਨਮਾਨ ਤੋਂ ਗੁਰਮਤਿ ਦੇ ਪ੍ਰਚਾਰ ਲਈ ਉਹਨਾਂ ਨੇ ਕਦੀ ਢਿੱਲ ਨਹੀਂ ਆਉਣ ਦਿੱਤੀ। ਸਾਰੇ ਸਮਰਥ ਭਾਵਨਾ ਸਨ। ਤੇ ਇਹ ਇਲੈਕਸ਼ਨ ਸਿਸਟਮ ਵੀ ਜਿੱਦਾਂ ਦੇ ਬੰਦੇ ਅੱਗੇ ਆਉਂਦੇ ਹੁੰਦੇ ਆ, ਉਹਨਾਂ ਦੀ ਸੋਚ ਤੇ ਉਹਨਾਂ ਦੀ ਕਾਰਗੁਜ਼ਾਰੀ ਅਸੀਂ ਆਪਣੀ ਅੱਖੀਂ ਦੇਖਦੇ ਰਹਿੰਦੇ ਹਾਂ। ਇਹੀ ਕੌਮ ਦਾ ਸਭ ਤੋਂ ਵੱਡਾ ਦੁਖਾਂਤ ਹੈ ਕਿ ਵੋਟਾਂ ਨਾਲ ਚੁਣੇ ਹੋਏ ਆਗੂ ਜਦ ਤੱਕ ਸਾਡੇ ਗੁਰਦੁਆਰਿਆਂ ਦੇ ਕਾਬੂ ਰਹਿਣਗੇ, ਉਹਨਾਂ ਦਾ ਧਰਮ ਨਾਲ ਤਾਂ ਬਹੁਤ ਘੱਟ ਸੰਬੰਧ ਹੁੰਦਾ ਹੈ ਤੇ ਜ਼ਿਆਦਾ ਨਿੱਜੀ ਮਫਾਦ ਸਿਆਸਤ ਦੀ ਪੌੜੀ ਦਰ ਪੌੜੀ ਚੜ੍ਹਨਾ। ਪਰ ਸ਼੍ਰੋਮਣੀ ਕਮੇਟੀ ਦੀ ਇਸ ਸੰਸਥਾ ਨੂੰ ਆਪਣੀ ਸਿਆਸਤ ਦੀ ਪਹਿਲੀ ਪੌੜੀ ਸਮਝ ਕੇ ਹੀ ਅੱਗੇ ਚੱਲਦੇ ਹਨ। ਉੱਥੇ ਕੋਈ ਧਰਮ ਦਾ ਨਾਮੋ ਨਿਸ਼ਾਨ, ਧਰਮ ਦੀ ਜਿਹੜੀ ਹੈ ਉਹ ਪ੍ਰਭਾਵ ਉਹ ਆਪਣੇ ਆਪ ਘਟਦਾ ਜਾਂਦਾ ਹੈ। ਤੇ ਸਾਡੀ ਗਲਤੀ ਸੁੱਤੀ ਸਿੱਖਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਲਈ ਅੱਗੇ ਵੀ ਮੈਂ ਵਾਰ-ਵਾਰ ਇਹੀ ਅਪੀਲਾਂ ਕਰਦਾ ਰਹਿੰਦਾ ਕਿ ਸਾਨੂੰ ਇਲੈਕਸ਼ਨ ਸਿਸਟਮ ਰਿਜੈਕਟ ਕਰਕੇ ਸਿਲੈਕਸ਼ਨ ਸਿਸਟਮ ਦੇ ਵੱਲ ਨੂੰ ਸੋਚਣਾ ਪਏਗਾ। ਪਰ ਜਦੋਂ ਤੱਕ ਕੌਮ ਇਸ ਪ੍ਰਤੀ ਸੁਚੇਤ ਨਹੀਂ ਹੁੰਦੀ, ਸਾਡੇ ਗੁਰਦੁਆਰਾ ਸਾਹਿਬਾਨ ਦੇ ਇਸ ਤਰ੍ਹਾਂ ਦੀਆਂ ਤਰੱਕੀਆਂ, ਇਸ ਤਰ੍ਹਾਂ ਦੀਆਂ ਘਟਨਾਵਾਂ ਹਮੇਸ਼ਾ ਕਾਇਮ ਰਹਿਣਗੀਆਂ। ਜੀ ਪ੍ਰਿੰਸੀਪਲ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਜ਼ਰੂਰ ਅੱਜ ਦੇ ਸਮੇਂ ਨਾਲ ਜਦੋਂ ਅਸੀਂ ਪੁਰਾਤਨ ਸਮੇਂ ਨੂੰ ਜੋੜ ਕੇ ਦੇਖਦੇ ਹਾਂ, ਤੁਲਨਾ ਕਰਕੇ ਦੇਖਦੇ ਹਾਂ, ਤਾਂ ਜਿਹੜੀਆਂ ਤੁਹਾਡੀਆਂ ਗੱਲਾਂ ਹੈਗੀਆਂ ਨੇ ਉਹ ਜ਼ਰੂਰ ਮੈਂ ਸਮਝਦਾ ਕਿ ਸਾਡੇ ਦਰਸ਼ਕ ਜਿਹੜੇ ਹੈਗੇ ਉਹਦੇ ਨਾਲ ਰਿਲੇਟ ਕਰ ਸਕਦੇ ਆ ਕਿ ਅੱਜ ਦਾ ਜੋ ਸਿਸਟਮ ਬਣਿਆ ਹੋਇਆ ਹੈਗਾ ਗੁਰਦੁਆਰਾ ਪ੍ਰਬੰਧ ਦਾ, ਉਹਨੂੰ ਮੁੱਢੋਂ ਬਦਲਣ ਦੀ ਲੋੜ ਕਿਤੇ ਨਾ ਕਿਤੇ ਜਾਪਦੀ ਹੈ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ। ਸੰਸਾਰ ਦਾ ਧੰਨਵਾਦ ਜੀ, ਤੁਸੀਂ ਸੰਗਤ ਦੇ ਦਰਸ਼ਨ ਕਰਾ ਦਿੰਦੇ ਹੋ ਤੇ ਵਿਚਾਰ ਸੰਗਤਾਂ ਤੋਂ ਪਹੁੰਚਾਉਂਦੇ ਹੋ। ਮੈਂ ਤੁਹਾਡਾ ਵੀ ਤੁਹਾਡੇ ਰਾਹੀਂ ਸੋਚੀ ਸੰਗਤ ਦਾ ਵੀ ਧੰਨਵਾਦ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ SGPC ਮੈਂਬਰ ਅਨੰਦਪੁਰ ਸਾਹਿਬ ਤੋਂ ਪ੍ਰਿੰਸੀਪਲ ਸੁਰਿੰਦਰ ਸਿੰਘ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਅਸੀਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, TV 84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ।
TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।